ਹੋਈ। ਸਤਿ ਸ਼੍ਰੀ ਅਕਾਲ ਸਰੋਤਿਓ, ਅੱਜ ਮਈ ਦੀ 22 ਤਰੀਕ ਆ ਤੇ ਦਿਨ ਜਿਹੜਾ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲੌਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ। ਕਹਿੰਦੇ ਕੈਲੀਫੋਰਨੀਆ ਦੇ ਵਿੱਚ ਇੱਕ ਆਈਸ ਦਾ ਡਿਟੈਂਸ਼ਨ ਸੈਂਟਰ ਆ ਤੇ ਉਹ ਕਾਫੀ ਲੰਮੇ ਸਮੇਂ ਤੋਂ ਲਗਭਗ ਖਾਲੀ ਹੈਗਾ ਤੇ ਆਪਾਂ ਜਿਹੜੇ ਟੈਕਸ ਪੇਅਰਸ ਆ ਉਹ $85 ਮਿਲੀਅਨ ਉਹਦੇ ਉੱਤੇ ਸਪੈਂਡ ਕਰ ਰਹੇ ਹੈਗੇ ਆ। ਆਈਸ ਪ੍ਰੋਸੈਸਿੰਗ ਸੈਂਟਰ ਜਿਹੜਾ ਕਿ 80 ਮੀਲ ਨਾਰਥ ਈਸਟ ਆਫ ਲਾਸ ਐਂਜਲਸ ਆ, ਉਹਦੇ ਵਿੱਚ 1940 ਦੇ ਕਰੀਬ ਡਿਟੇਨੀ ਜਿਹੜੇ ਆ ਰੱਖੇ ਜਾ ਸਕਦੇ ਆ ਤੇ ਕਹਿੰਦੇ ਆਲਮੋਸਟ ਐਮਪਟੀ ਆ ਕਈ ਸਾਲਾਂ ਤੋਂ ਡਿਊ ਟੂ ਕੋਵਿਡ-19 ਕੋਰਟ ਆਰਡਰ। ਕੈਲੀਫੋਰਨੀਆ ਇਸ ਵੇਲੇ ਐਪੀ ਸੈਂਟਰ ਬਣਿਆ ਹੋਇਆ ਆ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਤੇ ਦੂਸਰੇ ਪਾਸੇ ਆ ਜਿਹੜੀ ਸਿਚੁਏਸ਼ਨ ਮੈਂ ਤੁਹਾਨੂੰ ਦੱਸੀ ਹੈਗੀ ਆ, ਜਿਹੜੇ ਕੰਟਰੈਕਟਰ ਇਸ ਫੈਸਿਲਿਟੀ ਨੂੰ ਰਨ ਕਰ ਰਹੇ ਹੈਗੇ ਦ ਜੀਓ ਗਰੁੱਪ, ਉਹ $85 ਮਿਲੀਅਨ ਐਨੂਅਲੀ ਬਣਾ ਰਹੇ ਹੈਗੇ ਆ, ਚਾਹੇ ਉਹਦੇ ਚ ਕੁਛ ਕੁ ਜਿਹੜੇ ਇਮੀਗ੍ਰੈਂਟ ਰੱਖੇ ਹੋਏ ਹੈਗੇ ਆ। ਇਹ ਨਵੀਂ ਜਿਹੜੀ ਇੱਕ ਪ੍ਰੈਸ ਰਿਲੀਜ਼ ਆ ਉਹ ਆਈ ਹੈਗੀ ਆ। ਆਈਸ ਫੰਡ ਕਰ ਰਹੀ ਆ 640 ਰਿਟੇਨੀਜ਼ ਨੂੰ ਇਸ ਫੈਸਿਲਿਟੀ ਦੇ ਲਈ, ਪਰ ਉੱਥੇ ਸਿਰਫ 5 ਜਣੇ ਆ। ਤੁਸੀਂ ਅੰਦਾਜ਼ਾ ਲਾ ਲਓ, ਸਿਰਫ 5 ਜਣੇ ਐਡੀ ਵੱਡੀ ਫੈਸਿਲਿਟੀ ਦੇ ਵਿੱਚ ਹੈਗੇ ਆ ਐਡਲਾਂਟੋ ਦੇ ਵਿੱਚ, ਜਿਸ ਨੂੰ ਜੀਓ ਨਾਮ ਦੀ ਕੰਪਨੀ ਰਨ ਕਰ ਰਹੀ ਆ। ਇਹਨਾਂ ਨੇ 2019 ਚ ਕੰਟਰੈਕਟ ਲਿਆ ਸੀ 15 ਸਾਲਾਂ ਦੇ ਲਈ। ਸੋ ਬੈਠੇ ਬਿਠਾਏ ਜਿਹੜੇ ਇਹ ਪੈਸੇ ਆ ਟੈਕਸ ਪੇਅਰ ਦਾ, ਇਹ ਛਕ ਰਹੇ ਹੈਗੇ ਆ ਤੇ ਇਹ ਅੱਜ ਇੱਕ ਰਿਪੋਰਟ ਇਹਦੇ ਸੰਬੰਧ ਦੇ ਵਿੱਚ ਕਾਫੀ ਡਿਟੇਲ ਦੇ ਵਿੱਚ ਛਾਪੀ ਗਈ ਆ। ਕੰਟਰੈਕਟਰਸ ਤੇ ਨਾਨ ਪ੍ਰੋਫਿਟਸ ਕਹਿੰਦੇ ਇਹੀ ਇਹਦਾ ਫਾਇਦਾ ਚੱਕ ਰਹੇ ਆ। ਦੇ ਆਰ ਦ ਵਨਸ ਹੂ ਆਰ ਬੈਨੀਫਿਟਿੰਗ ਫਰੋਮ ਦਿਸ, ਜਦ ਕਿ ਟੈਕਸ ਪੇਅਰਸ ਕੀਪ ਪੇਇੰਗ ਦੇਅਰ ਬਿੱਲ। ਇਹ ਟੈਕਸ ਪੇਅਰਸ ਦਾ ਮਨੀ ਆ, ਇਹ ਇੱਕ ਐਫ ਸ਼ਬਦ ਯੂਜ਼ ਕਰਕੇ। ਸੈਕੰਡ, ਇੱਕ ਆਈਸ ਦਾ ਜਿਹੜਾ ਆਫੀਸ਼ੀਅਲ ਆ ਉਸਨੇ ਵੀ ਦੱਸਿਆ ਵੀ ਇਹ ਬਹੁਤ ਜਿਹੜਾ ਆ ਮੈਸ ਅਪ ਇਸ ਟਾਈਮ ਦੇ ਉੱਤੇ ਬਣਿਆ ਹੋਇਆ ਹੈਗਾ ਆ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਸੀ ਵੀ ਅਸੀਂ ਜਿਹੜਾ ਐਡਲਾਂਟੋ ਵਾਲਾ ਜੋ ਡਿਟੈਂਸ਼ਨ ਸੈਂਟਰ ਆ ਦਸੰਬਰ ਮਹੀਨੇ 'ਚ ਆਪਾਂ ਕਰ ਦੇਣਾ ਆ ਬੰਦ ਤੇ 60 ਡੇ ਦੀ ਅਵੈਲੂਏਸ਼ਨ ਉਹ ਫੈਸਿਲਿਟੀ ਦੀ ਕਰਾਂਗੇ। ਉਹ ਤੋਂ ਬਾਅਦ 120 ਦਿਨਾਂ ਦਾ ਹੋਰ ਐਡੀਸ਼ਨਲ ਟਾਈਮ ਲਊਗਾ, ਪਰ ਹਜੇ ਤੱਕ ਜੋ ਵੀ ਆ ਉਹ ਕਹਿੰਦੇ ਵੀ ਉੱਥੇ ਵਾਪਰਿਆ ਨਹੀਂ ਹੈਗਾ ਤੇ ਖਾਲੀ ਜਿਹੜੀ ਜੇਲ੍ਹ ਆ ਉਹਦੇ ਪੈਸੇ ਇਹ ਕੰਪਨੀਆਂ ਬਣਾਈ ਜਾ ਰਹੀਆਂ ਹੈਗੀਆਂ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਡਿਸਟ੍ਰਿਕਟ 20 ਦੇ ਲਈ ਹੁਣੇ ਕਾਂਗਰਸ ਦੇ ਲਈ ਇਲੈਕਸ਼ਨ, ਸਪੈਸ਼ਲ ਇਲੈਕਸ਼ਨ ਹੋ ਕੇ ਹਟੀ ਆ, ਜੋ ਕਿ ਕੱਲ ਸੀਗੀ। ਉਸ ਦੇ ਵਿੱਚ ਜਿਹੜੀ ਕੈਵਿਨ ਮੈਕਾਰਥੀ ਵਾਲੀ ਸੀਟ ਆ, ਕਿਉਂਕਿ ਉਹ ਅਸਤੀਫਾ ਸਪੀਕਰ ਦੇ ਅਹੁਦੇ ਤੋਂ ਉਹਨਾਂ ਨੂੰ ਲਾ ਦਿੱਤਾ ਗਿਆ ਸੀ, ਫਿਰ ਉਹਨਾਂ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ। ਉਹਨਾਂ ਦੇ ਪ੍ਰੋਡਿਜੀ ਜਾਂ ਉਹਨਾਂ ਦੇ ਰਾਈਟ ਹੈਂਡ ਮੈਨ ਮੰਨੇ ਜਾਣ ਵਾਲੇ ਵਿੰਸ ਫੋਂਗ, ਉਹਨਾਂ ਨੇ ਕਹਿੰਦੇ ਵੀ ਇਹ ਕੈਲੀਫੋਰਨੀਆ ਦੀ ਜਿਹੜੀ ਸੀਟ ਆ ਉਸ ਨੂੰ ਜਿੱਤ ਪ੍ਰਾਪਤ ਕਰ ਲਈ ਆ। ਉਹਨਾਂ ਨੇ ਟਲੈਰੀ ਕਾਉਂਟੀ ਦੇ ਸ਼ੈਰਿਫ ਮਾਈਕ ਬਰਡੋ ਨੂੰ 20th ਕਾਂਗਰੈਸ਼ਨਲ ਡਿਸਟ੍ਰਿਕਟ ਦੇ ਵਿੱਚ, ਜੋ ਕਿ ਸੈਂਟਰਲ ਵੈਲੀ ਦੀ ਫਾਰਮ ਬੈਲਟ ਮੰਨੀ ਜਾਂਦੀ ਆ, ਉਸ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ। ਦੋਨੋਂ ਹੀ ਰਿਪਬਲਿਕਨ ਕੈਂਡੀਡੇਟ ਸੀਗੇ, ਦੋਨੋਂ ਹੀ ਰਿਪਬਲਿਕਨ ਪਾਰਟੀ ਦੇ ਵੱਲੋਂ ਸੀ, ਜਿਹਨਾਂ ਨੇ ਪ੍ਰਾਇਮਰੀ ਦੇ ਵਿੱਚ ਜਿਹੜੀਆਂ ਆ ਮੈਜੋਰਟੀ ਦੇ ਵਿੱਚ ਵੋਟਾਂ ਹਾਸਿਲ ਕੀਤੀਆਂ ਸੀ। ਮਾਈਸ ਫੋਂਗ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਹੁਣ ਕੈਂਪੇਨ ਖਤਮ ਹੋ ਗਿਆ ਤੇ ਅਸਲੀ ਕੰਮ ਹੁਣ ਸ਼ੁਰੂ ਹੋਵੇਗਾ। ਵਿੰਸ ਫੋਂਗ ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਦੇ ਮੈਂਬਰ ਸੀ। ਇਹਨਾਂ ਦਾ ਵਿਵਾਦ ਰੌਲਾ ਜਿਹੜਾ ਉਦੋਂ ਪਿਆ ਸੀ ਵੀ ਮੈਂਬਰ ਹੁੰਦੇ ਹੋਏ ਮੈਂਬਰ ਦੇ ਲਈ ਵੀ ਇਹਨਾਂ ਨੇ ਭਰਿਆ ਸੀਗਾ ਤੇ ਫਿਰ ਇਹ ਕਾਂਗਰਸ ਦੀ ਜਦੋਂ ਇਹ ਸੀਟ ਖਾਲੀ ਹੋਈ ਸੀ ਉਸ ਦੇ ਲਈ ਵੀ ਇਹਨਾਂ ਨੇ ਭਰ ਦਿੱਤਾ ਸੀ। ਫਿਰ ਇਵੈਂਚੁਅਲੀ ਜਿਹੜਾ ਆ ਇੱਥੋਂ ਦੀਆਂ ਅਦਾਲਤਾਂ ਦੇ ਵਿੱਚ ਜ਼ਿਰਾ ਹੋਈ ਸੀ ਵੀ ਕੀ ਇਹ ਚੀਜ਼ ਅਲਾਊਡ ਆ ਜਾਂ ਨਹੀਂ, ਤੇ ਬਾਅਦ ਦੇ ਵਿੱਚ ਵਿੰਸ ਫੋਂਗ ਨੂੰ ਇਜਾਜ਼ਤ ਮਿਲ ਗਈ ਸੀ ਇਹ ਇਲੈਕਸ਼ਨ ਰਨ ਕਰਨ ਦੇ ਲਈ। ਅਜੇ ਇਹ ਨਹੀਂ ਪਤਾ ਵੀ ਜਿਹੜੇ ਵਿੰਸ ਫੋਂਗ ਆ ਉਹਨਾਂ ਨੂੰ ਕਦੋਂ ਜਿਹੜੀ ਸਹੁੰ ਚੁਕਾਈ
ਜਾਵੇਗੀ। ਹਾਊਸ ਦੇ ਸਪੀਕਰ ਮਾਈਕ ਜੌਨਸਨ ਇਸ ਦਾ ਫੈਸਲਾ ਜਿਹੜਾ ਉਹ ਲੈਣਗੇ। ਮਈ ਦੀਆਂ ਇਲੈਕਸ਼ਨ ਦੇ ਵਿੱਚ ਓਬਵੀਅਸਲੀ ਟਰਨਆਊਟ ਕੋਈ ਬੜਾ ਜਿਹੜਾ ਉਹ ਜ਼ਿਆਦਾ ਨਹੀਂ ਸੀਗਾ। ਮੇਲ ਇਨ ਵੋਟਿੰਗ ਪਿਛਲੇ ਮਹੀਨੇ ਤੋਂ ਸ਼ੁਰੂ ਹੋਈ ਸੀ। ਟਰੰਪ ਹੁਣਾਂ ਨੇ ਵੀ ਫੌਂਗ ਨੂੰ ਫਰਵਰੀ ਦੇ ਵਿੱਚ ਅੰਡੋਰਸ ਕਰਦੇ ਹੋਏ ਕਿਹਾ ਸੀਗਾ ਵੀ ਇਹ ਟਰੂ ਰਿਪਬਲਿਕਨ ਹੈਗਾ ਆ। ਤੇ ਹੁਣ ਜੇ ਦੇਖਿਆ ਜਾਵੇ ਤਾਂ ਅੱਗੇ ਜਿਹੜਾ ਹੁਣ ਦੇਖਦੇ ਆ ਵੀ ਕੀ ਇਸ ਦੇ ਵਿੱਚ ਬਣੂਗਾ। 52 US ਦੀਆਂ ਸੀਟਸ ਦੇ ਵਿੱਚ ਰਿਪਬਲਿਕਨਸ ਇਸ ਟਾਈਮ 11 ਸੀਟਾਂ ਦੇ ਵਿੱਚ ਜੇਤੂ ਨੇ ਤੇ ਵਿੰਸ ਫੌਂਗ ਦੇ ਜਿੱਤਣ ਦੇ ਨਾਲ ਰਿਪਬਲਿਕਨਸ 12 ਸੀਟਾਂ ਦੇ ਉੱਤੇ ਜੇਤੂ ਜਿਹੜੇ ਉਹ ਹੋ ਜਾਣਗੇ। ਸੋ ਇਹਦੇ ਨਾਲ ਰਿਪਬਲਿਕਨਸ ਨੂੰ ਹਾਊਸ ਦੇ ਵਿੱਚ ਉੱਥੇ ਕਾਂਗਰਸ ਦੇ ਵਿੱਚ 217 ਜਿਹੜੀਆਂ ਕੁੱਲ ਜਿਹੜੀਆਂ ਸੀਟਾਂ ਆ ਵੋਟਾਂ ਆ ਉਹਨਾਂ ਦੀਆਂ ਬਣ ਜਾਣਗੀਆਂ, ਜਦਕਿ ਦੂਜੇ ਪਾਸੇ ਡੈਮੋਕ੍ਰੇਟਸ 217 ਦੇ ਉੱਤੇ ਹੀ ਆ ਤੇ 5 ਅਜੇ ਖਾਲੀ ਵੇਕੈਂਸੀਜ਼ ਪਈਆਂ ਹੈਗੀਆਂ ਨਾ। ਸੋ ਕੈਵਿਨ ਮੈਕਾਰਥੀ ਦੀ ਸੀਟ ਦੇ ਉੱਤੇ ਵਿੰਸ ਫੌਂਗ ਜੇਤੂ ਰਹੇ ਨੇ ਜੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੀ ਡਿਪਾਰਟਮੈਂਟ ਆਫ ਮੋਟਰ ਵਹੀਕਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ 2 ਲੱਖ ਲੋਕ ਘੱਟ ਵਿਜ਼ਿਟ ਕਰਨਗੇ ਉਹਨਾਂ ਦੇ ਆਫਿਸਸ ਦੇ ਵਿੱਚ। ਨਵੀਂ ਟੈਕਨੋਲੋਜੀ ਉਹ ਸੈਟਅਪ ਕਰਨ ਜਾ ਰਹੇ ਆ। ਬਹੁਤ ਸਾਰੇ ਜਿਹੜੇ ਰੀਟੇਲ ਸਟੋਰ ਹੈਗੇ ਆ ਉਹਨਾਂ ਦੇ ਉੱਤੇ ਵੀ ਉਹ ਆਪਣੇ ਕੀਓਸ ਵਗੈਰਾ ਸੈਟਅਪ ਕਰਨਗੇ, ਜਿੱਦਾਂ ਗਰੋਸਰੀ ਸਟੋਰ ਹੋ ਗਿਆ ਜਾਂ ਕੋਈ ਰੀਟੇਲ ਲੋਕੇਸ਼ਨ ਹੈਗੀ ਆ। ਸੋ ਜਿਹੜੀਆਂ ਈਜ਼ੀ ਸਰਵਿਸਿਜ਼ ਆ, ਜਿੱਦਾਂ ਵਹੀਕਲ ਰਜਿਸਟ੍ਰੇਸ਼ਨ ਰਿਨਿਊਅਲ ਹੈਗੀ ਆ, ਲਾਇਸੈਂਸ ਰਿਨਿਊਅਲ ਆ ਜਿਨ੍ਹਾਂ 'ਚ ਕੋਈ ਪਰਸਨਲ ਵਿਜ਼ਿਟ ਨਹੀਂ ਚਾਹੀਦੀ, ਕਾਪੀਜ਼ ਆਫ ਵਹੀਕਲ ਰਜਿਸਟ੍ਰੇਸ਼ਨ ਰੈਕਡ ਚਾਹੀਦੀਆਂ ਜਾਂ ਡਰਾਈਵਿੰਗ ਲਾਇਸੈਂਸ ਰੈਕਡ ਚਾਹੀਦੇ ਆ, ਜਾਂ ਲੋਸ ਜਾਂ ਸਟੋਲਨ ਲਾਇਸੈਂਸ ਆਇਡੈਂਟੀਫਿਕੇਸ਼ਨ ਕਾਰਡ ਰਿਪਲੇਸਮੈਂਟ। ਇਹ ਸਾਰਾ ਕੁਝ ਤੁਸੀਂ ਇੱਥੇ ਕਰ ਸਕੋਗੇ। ਇਹ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਦੱਸਿਆ ਆ। ਕਹਿੰਦੇ ਵੀ ਗਵਰਨਮੈਂਟ ਦੀ ਐਫੀਸ਼ੀਐਂਸੀ ਤੇ ਕੰਟੀਨਿਊ ਟੂ ਡਿਲੀਵਰ ਕ੍ਰਿਟੀਕਲ ਸਰਵਿਸ ਟੂ ਕੈਲੀਫੋਰਨੀਆ। ਸੋ ਇਹ ਆਪਾਂ ਕਰਨ ਜਾ ਰਹੇ ਹੈਗੇ ਆ। ਡਿਜੀਟਲਾਈਜੇਸ਼ਨ DMV ਦੀ ਇਹਦੇ ਨਾਲ ਜੋ ਆਫਿਸ ਵਿਜ਼ਿਟਸ ਘਟ ਜਾਣਗੀਆਂ 2 ਲੱਖ ਪਰ ਮੰਥ, ਜਾਣੀ ਕਿ 2.4 ਮਿਲੀਅਨ ਪਰ ਈਅਰ। ਸੋ ਉਹ ਕਹਿੰਦੇ ਭਈ ਅਸੀਂ ਕੈਲੀਫੋਰਨੀਆ DMV ਦੇ ਡਾਇਰੈਕਟਰ ਸਟੀਵਨ ਗਾਰਡਨ ਉਹਨਾਂ ਨੇ ਦੱਸਿਆ ਵੀ ਅਸੀਂ ਨਹੀਂ ਚਾਹੁੰਦੇ ਵੀ ਲੋਕਾਂ ਨੂੰ ਘੰਟਿਆਂ ਬੱਧੀ ਜਿਹੜਾ DMV ਤੇ ਵੇਟ ਕਰਨਾ ਪਵੇ। ਸੋ ਇਹ ਇੱਕ ਬਹੁਤ ਵਧੀਆ ਜਿਹੜਾ ਮਾਡਲ ਆ ਉਹ ਲੈ ਕੇ ਆ ਰਹੇ ਹੈਗੇ ਆ। DMV ਨੇ ਮੋਰ ਦੈਨ ਡਬਲ ਨੰਬਰ ਆਫ ਆਨਲਾਈਨ ਸਰਵਿਸਿਜ਼ ਕਰਤੀਆਂ 2019 ਚੋਂ ਲੈ ਕੇ ਹੁਣ ਤੱਕ 20 ਤੋਂ ਲੈ ਕੇ 50 ਦੇ ਕਰੀਬ ਜਿਹੜੀਆਂ ਕਵਰੇਜ ਆ ਸਰਵਿਸਿਜ਼ ਆ ਉਹ ਇਹਨਾਂ ਨੇ ਇਸ ਤਰ੍ਹਾਂ ਫਾਸਟ ਕੀਤੀਆਂ ਹੈਗੀਆਂ। 287 ਦੇ ਕਰੀਬ DMV ਦੇ ਕਿਊਸ ਜਿਹੜੇ ਆ ਕਿਊਸਕ ਉਹ ਲਾਏ ਜਾਊਗੇ ਵੱਖ-ਵੱਖ ਬਿਜ਼ਨਸ ਪਾਰਟਨਰਸ ਦੇ ਨਾਲ ਰਲ ਕੇ। ਸੋ ਕੈਲੀਫੋਰਨੀਆ ਦੇ ਜਿਹੜੇ ਰੈਜ਼ੀਡੈਂਟ ਆ ਉਹ ਮਾਈ DMV ਅਕਾਊਂਟ ਵੀ ਇੱਕ ਆਪਣਾ ਬਣਾ ਸਕਦੇ ਹੈਗੇ ਆ, ਆਪਣਾ ਲਾਇਸੈਂਸ ਰਿਪਲੇਸ ਕਰਨ ਦੇ ਲਈ, ਰਿਨਿਊ ਕਰਨ ਦੇ ਲਈ, ਐਡਰੈਸ ਅਪਡੇਟ ਕਰਨ ਦੇ ਲਈ ਤੇ ਹੋਰ ਜਿਹੜਾ ਵੀ ਕੋਈ ਇਦਾਂ ਦੀਆਂ ਛੋਟੀਆਂ-ਮੋਟੀਆਂ ਸਰਵਿਸਿਜ਼ ਹੈਗੀਆਂ। ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ। ਕੈਲੀਫੋਰਨੀਆ ਦੀ ਸੈਨੇਟ ਨੇ ਇਹ ਗੱਡੀਆਂ ਦੇ ਨਾਲ ਹੀ ਸੰਬੰਧਿਤ ਇੱਕ ਬਿੱਲ ਦੀ ਗੱਲ ਕਰਨ ਜਾ ਰਹੇ ਹਾਂ। SB 961 ਜਿਹੜਾ ਬਿੱਲ ਆ ਉਸ ਨੂੰ ਕੈਲੀਫੋਰਨੀਆ ਦੀ ਸੈਨੇਟ ਨੇ ਪਾਸ ਕਰ ਦਿੱਤਾ ਆ। ਇੱਕ ਹਿਸਾਬ ਦੇ ਨਾਲ ਇਸ ਨੂੰ ਪੈਸਿਵ ਸਪੀਡ ਲਿਮਿਟਰ ਦੇ ਤੌਰ ਦੇ ਉੱਤੇ ਜਿਹੜਾ ਉਹ ਮੰਨਿਆ ਜਾਊਗਾ। ਸਾਲ 2032 ਤੋਂ ਬਾਅਦ ਦੇ ਵਿੱਚ ਜਿਹੜੀਆਂ ਵੀ ਗੱਡੀਆਂ ਕੈਲੀਫੋਰਨੀਆ ਦੇ ਵਿੱਚ ਵਿਕਣਗੀਆਂ ਜਾਂ ਮੈਨੂਫੈਕਚਰ ਹੋਣਗੀਆਂ ਉਹਨਾਂ ਦੇ ਵਿੱਚ ਇੱਕ ਅਜਿਹਾ ਉਪਕਰਨ ਲਾਉਣਾ ਪਊਗਾ, ਜੇ ਤੁਸੀਂ ਸਪੀਡ ਲਿਮਿਟ ਤੋਂ ਉੱਤੇ ਜਾ ਰਹੇ ਆ ਤਾਂ ਉਹ ਡਰਾਈਵਰ ਨੂੰ ਬੀਪ ਕਰਕੇ ਜਿਹੜਾ ਉਹ ਦੱਸੇਗਾ। ਇਸ ਮੋਸ਼ਨ ਨੂੰ ਇੰਟਰੋਡਿਊਸ ਕੀਤਾ ਗਿਆ ਸੀ ਸੈਨੇਟਰ ਸਕਾਟ ਵੀਨਰ ਜਿਹੜੇ ਸੈਨ ਫਰਾਂਸਿਸਕੋ ਤੋਂ ਆ ਉਸ ਦੇ ਲਈ। ਕਹਿੰਦੇ ਵੀ ਮੁਲਕ ਦੇ ਵਿੱਚ ਇਹ ਪਹਿਲਾ ਵਾਹਦ ਸੂਬਾ ਬਣ ਜਾ ਰਿਹਾ ਜਿਸ ਦੇ ਵਿੱਚ ਇਹ ਨਵੀਂ ਜਿਹੜੀ ਸੇਫਟੀ ਰਿਕੁਆਇਰਮੈਂਟ ਆ ਉਸ ਨੂੰ ਐਡ ਕੀਤਾ ਗਿਆ ਆ। ਇਸੇ ਤਰੀਕੇ ਦਾ ਹੀ ਇੱਕ ਹੋਰ ਕਾਨੂੰਨ ਯੂਰਪੀਅਨ ਸੰਘ ਦੇ ਵਿੱਚ ਜੁਲਾਈ ਦੇ ਵਿੱਚ ਇਫੈਕਟ ਦੇ ਵਿੱਚ ਆਉਣ ਜਾ ਰਿਹਾ ਆ। ਇਹ ਇਨੀਸ਼ੀਏਟਿਵ ਕਹਿੰਦੇ ਆ ਵੀ ਡਰਾਈਵਰ ਜਿਹੜਾ ਹਮੇਸ਼ਾ ਕੰਟਰੋਲ 'ਚ ਹੋਊਗਾ ਤੇ ਸੋ ਓਵਰਰਾਈਡ ਹੋ ਸਕੂਗਾ ਕਿ ਨਹੀਂ ਇਸ ਦੀ ਜਿਹੜੀ ਇਹ ਗੱਲ ਦੇਖਣ ਵਾਲੀ ਹੋਊਗੀ। ਸੋ ਸਟੇਟ ਦੇ ਜਿਹੜੇ ਸੈਨੇਟਰ ਵੀਨਰ ਆ ਉਹ ਕੈਲੀਫੋਰਨੀਆ ਦੇ, ਉਹਨਾਂ ਨੇ ਕਿਹਾ ਵੀ ਆਪਾਂ ਦੇਖਿਆ ਵੀ ਡਰਾਈਵਰਸ ਦੀ ਡੈਥ ਲਗਾਤਾਰ ਵੱਧ ਰਹੀ ਆ, ਪੈਡੈਸਟਰੀਅਨ ਦੀ, ਸਾਈਕਲਿਸਟ ਦੀ ਪਿਛਲੇ ਸਾਲਾਂ ਦੇ ਵਿੱਚ, ਤੇ ਇਸ ਕਰਕੇ ਅਸੀਂ ਟ੍ਰੈਫਿਕ ਸੇਫਟੀ ਨੂੰ ਵਧਾਉਣ ਦੇ ਲਈ ਇਹ ਜਿਹੜਾ ਕਦਮ ਜਿਹੜਾ ਉਹ ਚੱਕ ਰਹੇ ਆ। ਇਹ ਮੌਤਾਂ ਕਹਿੰਦੇ ਬਚਾਈਆਂ ਜਾ ਸਕਦੀਆਂ ਵੀ ਇਹ ਨਾ ਹੋਣ, ਲੋਕਾਂ ਨੂੰ ਬਚਾਇਆ ਜਾ ਸਕਦਾ। ਰੋਡ ਜਿਹੜੀਆਂ ਉਹ ਖਤਰਨਾਕ ਬਣਦੀਆਂ ਜਾ ਰਹੀਆਂ ਆ। ਸੋ ਕਹਿੰਦੇ ਵੀ ਐਵੀਡੈਂਸ ਕਲੀਅਰ ਆ। ਰਾਈਜ਼ਿੰਗ ਲੈਵਲ ਆਫ ਡੇਂਜਰਸ ਸਪੀਡਿੰਗ
ਇਹਦੇ ਨਾਲ ਸਾਰੇ ਕੈਲੀਫੋਰਨੀਅਨ ਡੇਂਜਰ ਦੇ ਵਿੱਚ ਆ। ਸੋ 2032 ਤੋਂ ਬਾਅਦ ਦੇ ਵਿੱਚ SB 961 ਦੇ ਤਹਿਤ ਸਾਰੇ ਪੈਸੇਂਜਰ ਵਹੀਕਲਸ, ਟਰੱਕ ਤੇ ਬੱਸ ਮੈਨੂਫੈਕਚਰਰਸ ਜਾਂ ਜਿਹੜੇ ਵਿਕਣ ਵਾਲੇ ਆ ਕੈਲੀਫੋਰਨੀਆ 'ਚ, ਉਹਨਾਂ ਵਿੱਚ ਪੈਸਿਵ ਸਪੀਡ ਗਵਰਨਰਸ ਜਿਹੜੇ ਆ ਉਹ ਹੋਣਗੇ। 2029 ਤੱਕ ਇਸ ਨੂੰ 50% ਤੱਕ ਪਹਿਲੋਂ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਕੈਲੀਫੋਰਨੀਆ ਦੇ ਵਿੱਚ ਕਈ ਲਾਅ ਜਿਹੜੇ ਆ ਪ੍ਰਪੋਜ਼ ਕੀਤੇ ਗਏ ਆ, ਜੋ ਕਿ ਉਹ ਫਰਾਈਡੇ ਤੱਕ ਅਸੈਂਬਲੀ ਨੂੰ ਜਾਂ ਸੈਨੇਟ ਨੂੰ ਪਾਸ ਕਰਨੇ ਪੈਣੇ ਹੈਗੇ ਆ। ਡੈਡਲਾਈਨ ਆ ਸ਼ੁੱਕਰਵਾਰ, ਹਾਊਸ ਆਫ ਓਰੀਜਨ ਕਰਕੇ ਇਸ ਨੂੰ ਕਿਹਾ ਜਾਂਦਾ ਹੈਗਾ। 918 ਦੇ ਕਰੀਬ ਬਿੱਲ ਜਿਹੜੇ ਆ ਉਹ ਕੈਲੀਫੋਰਨੀਆ ਦੇ ਲਾ ਮੇਕਰਸ ਲੈ ਕੇ ਆਏ ਆ। ਇਹਨਾਂ 'ਚੋਂ ਕਿੰਨੇ ਕੁ ਪਾਸ ਹੁੰਦੇ ਆ, ਕਿੰਨੇ ਕੁ ਜਿਹੜੇ ਗਵਰਨਰ ਦੇ ਡੈਸਕ ਤੱਕ ਪਹੁੰਚਦੇ ਆ, ਉਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਕੁਛ ਕੁ ਮੋਟੇ ਜੇ ਮੈਂ ਦੱਸਦਾ ਜਾਵਾਂ, ਐਜੂਕੇਸ਼ਨ ਦੇ ਉੱਤੇ AB 2925 ਆ, ਜਿਹਦੇ ਮੁਤਾਬਕ ਕੈਲੀਫੋਰਨੀਆ ਕਾਲਜਸ ਨੂੰ ਐਂਟੀ ਡਿਸਕ੍ਰਿਮੀਨੇਸ਼ਨ ਟ੍ਰੇਨਿੰਗ ਦੇਣੀ ਪਊਗੀ 5 ਮੋਸਟ ਟਾਰਗੇਟਡ ਗਰੁੱਪ ਦੇ ਸੰਬੰਧ ਦੇ ਵਿੱਚ। AB 1780 ਆ, ਇਹ ਯੂਨੀਵਰਸਿਟੀ ਤੇ ਕਾਲਜਸ ਜਿਹੜੇ ਕੈਲੀਫੋਰਨੀਆ ਦੇ ਵਿੱਚ ਆ ਉਹਨਾਂ ਨੂੰ ਪ੍ਰੋਹਿਬਿਟ ਕਰਦਾ ਵੀ ਉਹ ਡੋਨਰ ਪ੍ਰੈਫਰੈਂਸ ਦੇ ਬੇਸ ਦੇ ਉੱਤੇ ਐਡਮਿਸ਼ਨ ਨਹੀਂ ਦੇ ਸਕਦੇ ਹੈਗੇ। AB 1858 ਜੋ ਹੈਗਾ, ਇਹ ਨਵੀਂ ਲਿਮਟ ਆ ਫॉर ਐਕਟਿਵ ਸ਼ੂਟਰ ਡ੍ਰਿਲਸ ਇਨ ਸਕੂਲਸ। ਇਹ ਪ੍ਰੋਹਿਬਿਟਿੰਗ ਯੂਜ਼ ਆਫ ਫੇਕ ਬਲੱਡ, ਗਨ ਫਾਇਰ ਬਲੈਂਕਸ ਇਦਾਂ ਦਾ ਨਹੀਂ ਕਰ ਸਕਦੇ ਹੈਗੇ। AB 2927 ਇਹ ਫਾਈਨੈਂਸ਼ੀਅਲ ਲਿਟਰੇਸੀ ਰਿਕੁਆਇਰਮੈਂਟ ਹੋਊਗੀ ਕੈਲੀਫੋਰਨੀਆ ਹਾਈ ਸਕੂਲ ਸਟੂਡੈਂਟਸ ਨੂੰ, ਜਿਹੜੇ 2030 ਤੋਂ ਲੈ ਕੇ 31 ਤੱਕ ਗ੍ਰੈਜੂਏਟ ਹੋਣੇ ਸ਼ੁਰੂ ਹੋਣਗੇ। ਸੋ ਦੇਖੋ, ਇਹ ਜਿਹੜੀ ਚੀਜ਼ ਆ ਬਹੁਤ ਪਹਿਲਾਂ ਹੋਣੀ ਚਾਹੀਦੀ ਸੀ। ਫਾਈਨੈਂਸ਼ੀਅਲ ਲਿਟਰੇਸੀ, ਫਾਈਨੈਂਸ਼ੀਅਲ ਟ੍ਰੇਨਿੰਗ ਕਿਸੇ ਤਰ੍ਹਾਂ ਦੀ ਜਿਹੜੀ ਆ ਅਮਰੀਕਾ ਦੇ ਹਾਈ ਸਕੂਲ ਦੇ ਵਿੱਚ ਸਹਿਜੇ ਕੀਤੇ ਨਹੀਂ ਦਿੱਤੀ ਜਾਂਦੀ, ਹੁਣ ਇਹ ਐਡ ਕੀਤੀ ਗਈ ਆ। ਇਸੇ ਤਰ੍ਹਾਂ ਕੁਝ ਬਿਜ਼ਨਸ ਦੇ ਨਾਲ ਸੰਬੰਧਿਤ ਜਿਹੜੇ ਲਾਜ਼ ਹੈਗੇ ਆ, SB 961 ਜਿਹੜਾ ਤੁਸੀਂ ਇਹ ਦੱਸਿਆ ਹੀ ਆ ਵੀ ਕਾਰਾਂ ਦਾ ਜੋ ਕੈਲੀਫੋਰਨੀਆ 'ਚ ਸੈਲ ਕੀਤੀਆਂ ਜਾਣਗੀਆਂ, ਉਹਨਾਂ ਤੇ ਲਿਮਿਟਸ ਵੀ ਲਾਈਆਂ ਜਾਊਗੀਆਂ। 2032 ਤੋਂ ਬਾਅਦ ਸਪੀਡ ਵਾਰਨਿੰਗ ਲਿਮਟਰਸ ਉਹਦੇ ਅੰਦਰ ਹੋਊਗੇ ਵੀ ਜੇ ਕਿਤੇ ਸਪੀਡ ਦਾ ਬੰਪਰ ਲੱਗਾ ਹੋਇਆ ਜਾਂ ਸਪੀਡ ਕਿੰਨੀ ਤੁਹਾਡੀ ਵੱਧ ਗਈ ਆ 10 ਮੀਲ ਤੋਂ ਵੱਧ, ਤੇ ਤੁਹਾਡੀ ਜਿਹੜੀ ਕਾਰ ਉਹਦੇ ਵਿੱਚ ਕੁਛ ਨਾ ਕੁਛ ਜਿਹੜੀ ਆ ਬੀਪ ਹੋਣੀ ਸ਼ੁਰੂ ਹੋ ਜਾਊਗੀ, ਤੁਹਾਨੂੰ ਪਤਾ ਲੱਗ ਜਾਊਗਾ ਵੀ ਤੁਸੀਂ ਬਹੁਤ ਹਾਈ ਸਪੀਡ ਤੇ ਜਾ ਰਹੇ ਆ। AB 2236 ਜਿਹੜਾ ਇਹ ਐਲੀਮੀਨੇਟ ਕਰ ਦੂਗਾ ਪਲਾਸਟਿਕ ਬੈਗਸ ਨੂੰ ਗਰੋਸਰੀ ਸਟੋਰ 'ਚ ਬਾਈ 2026। AB 1777 ਜਿਹੜਾ ਹੈ ਨਵਾਂ ਰੂਲ ਸੈਲਫ ਡਰਾਈਵਿੰਗ ਵਹੀਕਲਸ ਦੇ ਲਈ, ਉਹ ਜਿਹੜੇ ਮੈਨੂਫੈਕਚਰਰਸ ਆ ਉਹ ਲਾਇਬਲ ਹੋਊਗੇ, ਉਹਨਾਂ ਨੂੰ ਟ੍ਰੈਫਿਕ ਵਾਇਲੇਸ਼ਨ ਦੀ ਟਿਕਟ ਮਿਲੂਗੀ ਜੇ ਡਰਾਈਵਰ ਵਹੀਕਲ ਦੇ ਵਿੱਚ ਨਹੀਂ ਹੈਗਾ। SB 915 ਇਹ ਅਲਾਉ ਕਰਦਾ ਹੈ ਮੋਰ ਲੋਕਲ ਗਵਰਨਮੈਂਟ ਓਵਰਸਾਈਡ ਆਫ ਸੈਲਫ ਡਰਾਈਵਿੰਗ ਵਹੀਕਲਸ। SB 1372 ਇਹ ਅਟੈਂਪਟਸ ਟੂ ਪ੍ਰੋਹਿਬਿਟ 에ਅਰਪੋਰਟਸ ਫਰੋਮ allowing third party companies like Clear to provide ਜਿਹੜੀ ਆ ਸਿਕਿਉਰਿਟੀ ਸਕਰੀਨਿੰਗ ਵਗੈਰਾ ਹੁੰਦੀ ਆ। ਸੋ ਇਹਦੇ ਰੈਪਰੇਸ਼ਨ ਟਾਸਕ ਫੋਰਸ ਰਿਕਮੈਂਡੇਸ਼ਨ ਹੈਗੀਆਂ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਸੰਬੰਧ ਦੇ ਵਿੱਚ 5 ਬਿੱਲ ਜਿਹੜੇ ਆ ਉਹ ਆ ਰਹੇ ਹੈਗੇ ਆ। ਪਬਲਿਕ ਸੇਫਟੀ ਦੇ ਸੰਬੰਧ ਦੇ ਵਿੱਚ, ਲੇਬਰ ਦੇ ਸੰਬੰਧ ਦੇ ਵਿੱਚ SB 1116 ਆ, ਜਿਹਦੇ ਮੁਤਾਬਕ ਜੇ ਤੁਸੀਂ ਸਟ੍ਰਾਈਕ ਕਰਦੇ ਆ, ਹੜਤਾਲ ਕਰਦੇ ਆ, ਤੇ ਤੁਸੀਂ ਅਨਪਲਾਇਮੈਂਟ ਬੈਨੀਫਿਟਸ ਦੇ ਲਈ ਐਲੀਜੀਬਲ ਹੋਵੋਗੇ। ਸੋ ਸਟ੍ਰਾਈਕ ਵੀ ਕਰੋ ਤੇ ਅਨਪਲਾਇਮੈਂਟ ਵੀ ਲਓ। ਹਾਊਸਿੰਗ ਦੇ ਲਈ ਜਿਹੜਾ SB 1037 ਬਿੱਲ ਆ, ਇਹ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਨੂੰ ਪਾਵਰ ਦਿੰਦਾ ਆ ਉਹਨਾਂ ਸ਼ਹਿਰਾਂ ਨੂੰ ਤੇ ਕਾਉਂਟੀਜ਼ ਨੂੰ ਸੂ ਕਰਨ ਦੇ ਲਈ ਜਿਹੜੇ ਵਾਇਲੇਟ ਕਰਦੇ ਆ ਹਾਊਸਿੰਗ ਲਾਜ਼। ਇੱਕ ਜਿਹੜਾ ਬਿੱਲ ਆ ਇਹ ਗੁੱਡ ਆ, ਹੁਣ ਪਤਾ ਨਹੀਂ ਪਾਸ ਹੋਊਗਾ ਕਿ ਨਹੀਂ, AB 2584 ਇਹ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਆ ਉਹਨਾਂ ਨੂੰ ਬੈਨ ਕਰੂਗਾ ਵੀ ਉਹ ਘਰ ਜਿਹੜੇ ਆ ਨਹੀਂ ਖਰੀਦ ਸਕਦੇ ਤੇ ਉਹ ਉਹਨਾਂ ਨੂੰ ਰੈਂਟ ਦੇ ਵਿੱਚ ਤਬਦੀਲ ਨਹੀਂ ਕਰ ਸਕਦੇ। ਤੁਸੀਂ ਦੇਖਿਆ ਹੋਣਾ ਪਿਛਲੇ ਸਾਲਾਂ 'ਚ ਕੋਵਿਡ ਤੋਂ ਬਾਅਦ ਬਹੁਤ ਵੱਡੀਆਂ ਕੰਪਨੀਆਂ ਨੇ ਰਲ ਕੇ 100 200 500 ਘਰ ਲੈ ਲਏ। ਸੋ ਉਹ ਘਰਾਂ ਨੂੰ ਹੁਣ ਉਹ ਰੈਂਟ ਤੇ ਦਿੰਦੇ ਆ ਤੇ ਜਿਨ੍ਹਾਂ ਨੇ ਨਵੇਂ ਖਰੀਦਣੇ ਹੁੰਦੇ ਆ ਤੇ ਉਹਨਾਂ ਲਈ ਬਹੁਤ ਮਹਿੰਗੇ ਹੈਗੇ। ਜੀ, ਅਗਲੀ ਗੱਲ ਕਰਦੇ ਜਾਈਏ, ਖਬਰ ਆ ਰਹੀ ਆ ਸੰਭਾਵੀ ਜਿਹੜੀ ਸੀਗੀ ਕੈਂਡੀਡੇਟ ਬਣੀ ਰਿਪਬਲਿਕਨ ਪਾਰਟੀ ਦੇ ਵੱਲੋਂ ਪ੍ਰੈਜ਼ੀਡੈਂਟ ਦੇ ਲਈ ਰਿਪਬਲਿਕਨ ਪਾਰਟੀ ਵੱਲੋਂ ਨਿੱਕੀ ਹੇਲੀ, ਉਹਨਾਂ ਨੇ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਬਾਰੇ ਜਿਹੜਾ ਉਹ ਬਿਆਨ ਦਿੱਤਾ ਆ। ਉਹ ਕਹਿੰਦੇ ਵੀ ਨਵੰਬਰ ਦੇ ਵਿੱਚ ਉਹ ਟਰੰਪ ਹੋਣਾ ਦੇ ਲਈ ਵੋਟ ਪਾਉਣ ਜਾ ਰਹੇ ਹੈਗੇ ਆ। ਸਾਬਕਾ ਸਾਊਥ ਕੈਰੋਲੀਨਾ ਦੀ ਗਵਰਨਰ ਨਿੱਕੀ ਹੇਲੀ ਕਹਿੰਦੇ ਵੀ ਪਲਾਨ ਕਰ ਰਹੀ ਆ ਡੋਨਲਡ ਟਰੰਪ ਦੇ ਲਈ ਜਿਹੜੀ ਉਹ ਵੋਟ ਪਾਉਣ ਦੇ ਲਈ। ਇਹਨਾਂ ਦਾ ਆਪਸੀ ਕਾਫੀ ਜਿਹੜਾ ਦਵੰਦ ਚੱਲਦਾ ਰਿਹਾ ਸੀਗਾ।
ਇੱਕ ਦੂਜੇ ਨੂੰ ਕਾਫੀ ਤੱਤੇ ਬਿਆਨ ਵੀ ਜਿਹੜੇ ਉਹ ਦਾਗਦੇ ਰਹੇ, ਜਦੋਂ ਅਖੀਰ ਦੇ ਵਿੱਚ ਇਹ ਦੋਨੋਂ ਜਾਣੇ ਪ੍ਰਾਇਮਰੀਜ਼ ਦੇ ਵਿੱਚ ਰਹਿ ਗਏ ਸੀਗੇ। ਹੇਲੀ ਹੁਣਾਂ ਨੇ ਕਿਹਾ ਵੀ ਟਰੰਪ ਚਾਹੇ ਉਹ ਪਰਫੈਕਟ ਨਹੀਂ ਹੈਗਾ, ਪਰ ਕਹਿੰਦੇ ਵੀ ਪਾਲਿਸੀਜ਼ ਮੈਨੂੰ ਜਿਹੜੀਆਂ ਉਹ ਜ਼ਿਆਦਾ ਜ਼ਰੂਰੀ ਆ, ਜਿਨ੍ਹਾਂ ਵਿੱਚ ਫੋਰਨ ਪਾਲਿਸੀ, ਇਮੀਗ੍ਰੇਸ਼ਨ ਤੇ ਇਕੋਨਮੀ ਜਿਹੜੀ ਉਹ ਅਹਿਮ ਆ। ਤੇ ਜਿਹੜੇ ਜੋ ਬਾਈਡਨ ਆ ਉਹ ਤਾਂ ਇੱਕ ਨੁਕਸਾਨ ਹੀ ਨੁਕਸਾਨ ਸਿਰਫ ਉਹ ਉਹਨਾਂ ਨੇ ਕੀਤਾ ਹੈ। ਸੋ ਇਸ ਲਈ ਉਹ ਟਰੰਪ ਹੁਣਾਂ ਦੇ ਲਈ ਆ ਰਹੀ ਜਿਹੜੀ ਨਵੰਬਰ ਦੇ ਵਿੱਚ ਵੋਟ ਕਰਨਗੇ। ਟਰੰਪ ਹੁਣਾਂ ਦੇ ਪਹਿਲੇ ਕਾਰਜਕਾਲ ਦੇ ਦੌਰਾਨ US ਦੇ ਵੱਲੋਂ ਅੰਬੈਸਡਰ ਦੇ ਤੌਰ ਦੇ ਉੱਤੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਇਹ ਸਰਵ ਕਰਦੇ ਰਹੇ ਆ। ਇਹ ਇਹਨਾਂ ਦੀ ਕਹਿ ਸਕਦੇ ਹਾਂ ਵੀ ਕਾਫੀ ਲੰਮੇ ਸਮੇਂ ਬਾਅਦ ਕੋਈ ਪਬਲਿਕ ਕਮੈਂਟ ਜਿਹੜੇ ਆ ਉਹ ਆਏ ਆ। ਤੇ ਹੇਲੀ ਨੇ ਕਿਹਾ ਵੀ ਉਹਨਾਂ ਨੂੰ ਕੋਈ ਗਿਲਾ ਸ਼ਿਕਵਾ ਨਹੀਂ ਆ ਜਿਹੜੀ GOP ਦੀ ਪ੍ਰਾਇਮਰੀ ਦੇ ਵਿੱਚ ਉਹ ਰਨ ਕੀਤੇ ਆ। ਇੰਗਲੈਂਡ ਤੋਂ ਵੀ ਇਹਦੀ ਖਬਰ ਆ ਰਹੀ ਹੈ। ਰਿਸ਼ੀ ਸੁਨਾਕ ਨੇ ਅੱਜ ਕਹਿਤਾ ਹੈ ਕਿ UK ਦੇ ਵਿੱਚ ਨੈਸ਼ਨਲ ਇਲੈਕਸ਼ਨ ਜੁਲਾਈ 4 ਨੂੰ ਹੋਣਗੇ। ਸੋ ਬ੍ਰਿਟਿਸ਼ ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ ਨੇ ਨੈਸ਼ਨਲ ਇਲੈਕਸ਼ਨ ਡਿਕਲੇਅਰ ਕੀਤੀਆਂ ਆ ਜੁਲਾਈ 4 ਨੂੰ। ਸੋ ਉੱਥੇ ਵੀ ਕਾਫੀ ਅਪਹੇਵਲ ਚੱਲ ਰਿਹਾ। ਫ੍ਰਿਜ਼ਨੋ ਤੋਂ ਇੱਕ ਖਬਰ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਇੱਕ ਡਰਾਈਵਰ ਨੇ ਜਿਸ ਦਾ ਨਾਮ ਡੇਵਿਡ ਐਲਬਰਾਡੋ ਆ, ਮਡੇਰੇ ਦਾ ਰਹਿਣ ਵਾਲਾ, ਉਸਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਟੈਕਸਸ ਦਾ ਕਪਲ ਸੀ, ਉਸ ਨੂੰ ਐਕਸੀਡੈਂਟ ਦੇ ਵਿੱਚ ਜਿਹੜਾ ਮਾਰ ਦਿੱਤਾ ਸੀ, ਤੇ ਉਹਨੂੰ DUI ਮਿਲੀ ਸੀ। ਹੁਣ ਜਦੋਂ ਇਨਵੈਸਟੀਗੇਸ਼ਨ ਹੋਈ ਆ ਤੇ ਇਹ ਪਤਾ ਚੱਲਿਆ ਵੀ ਇਹ ਜਿਹੜਾ ਡਰਾਈਵਰ ਆ ਇਸ ਦੀ ਇਹ 6ਵੀਂ DUI ਸੀ। 5 ਵਾਰ ਪਹਿਲਾਂ ਵੀ ਇਹ ਡਰੰਕ ਡਰਾਈਵਿੰਗ ਦੀ ਟਿਕਟ ਲੈ ਚੁੱਕਾ। ਹੁਣ ਤੁਸੀਂ ਹਿਸਾਬ ਲਾਓ ਵੀ 5 ਵਾਰੀ ਡਰੰਕ ਡਰਾਈਵਿੰਗ ਦੀ ਟਿਕਟ ਲੈ ਕੇ ਫਿਰ ਬੰਦਾ ਚਲਾ ਰਿਹਾ ਤੇ ਉਸਨੇ ਬੰਦੇ ਜਿਹੜੇ ਮਾਰਤੇ। ਇੱਕ ਵਿਚਾਰਾ 69 ਸਾਲਾਂ ਦਾ ਬਜ਼ੁਰਗ ਤੇ ਉਹਦੀ ਵਾਈਫ 65 ਸਾਲਾਂ ਦੀ, ਜਿਹੜੇ ਆ ਉਹ ਟੈਕਸਸ ਦੇ ਵਿੱਚ ਇਸਨੇ ਹਿੱਟ ਐਂਡ ਰਨ ਕਰਕੇ ਮਾਰ ਦਿੱਤਾ। ਈਵਨ ਜੇ ਤੁਸੀਂ ਹੁਣ ਲਾਇਸੈਂਸ ਵੀ ਉਹਦਾ ਵਾਪਸ ਲੈ ਲੈਂਦੇ ਜਾਂ ਜੋ ਵੀ ਆ, ਉਹ ਦੇਖ ਲਓ ਧੱਕਾ ਹੀ ਕਰੀ ਜਾਂਦੇ ਸੀਗੇ। ਸੋ ਇੱਦਾਂ ਦੇ ਕਮਲੇ ਬੰਦੇ ਸੜਕਾਂ ਦੇ ਉੱਤੇ ਆਪਣੇ ਨਾਲ ਹੀ ਜਿਹੜੇ ਉਹ ਚੱਲ ਰਹੇ ਹੁੰਦੇ ਆ। ਸੋ ਭਾਈ ਬੜੇ ਧਿਆਨ ਦੇ ਨਾਲ ਜਿਹੜਾ ਉਹ ਚਲਾਇਆ ਕਰੋ। ਆਪਣੇ ਵੱਲੋਂ ਆਪਾਂ ਸੇਫ ਚਲਾਈਏ, ਇਹੀ ਆਪਾਂ ਹੁਣ ਅੱਜ ਦੇ ਸਮੇਂ ਦੇ ਵਿੱਚ ਕਰ ਸਕਦੇ ਹਾਂ। ਤੇ ਜਾਂਦੇ ਹਰਜੋਤ ਸਿੰਘ ਜੀ, ਖਬਰ ਜਿਹੜੀ ਔਰੰਜ ਕਾਊਂਟੀ ਤੋਂ ਆ ਰਹੀ ਸੀ, ਜਿਹੜਾ UPS ਦਾ ਡਰਾਈਵਰ ਜੋ ਆਪਣੀ ਬ੍ਰੇਕ ਦੇ ਦੌਰਾਨ ਜਿਸ ਨੂੰ ਕਤਲ ਕਰ ਦਿੱਤਾ ਗਿਆ ਸੀ, ਹੁਣ ਔਰੰਜ ਕਾਊਂਟੀ ਦੇ ਜਿਹੜਾ ਦੱਸ ਰਹੇ ਆ ਉਸ ਦੀ ਟੌਪਸੀ ਤੋਂ ਬਾਅਦ ਕਹਿੰਦੇ 14 ਵਾਰ ਉਸ ਨੂੰ ਗੋਲੀ ਮਾਰੀ ਗਈ। ਮਾਰਨ ਵਾਲਾ ਕੋਈ ਹੋਰ ਨਹੀਂ, ਕਹਿੰਦੇ ਉਸਦੇ ਬਚਪਨ ਦਾ ਹੀ ਦੋਸਤ ਸੀਗਾ। 50 ਸਾਲਾ ਕੁਐਸਟਾ ਡੀ ਲੋਨ ਅਲੀਸੋ ਵੀਹੋ ਤੋਂ ਸੀਗਾ, ਜੋ ਆਪਣੀ ਡਿਲੀਵਰੀ ਵੈਨ ਦੇ ਵਿੱਚ ਬੈਠਾ ਸੀਗਾ। ਤਕਰੀਬਨ ਦੁਪਹਿਰ ਦੇ 3 ਵਜੇ ਸੀ ਜਦ ਇੱਕ ਮਾਸਕਡ ਗਨਮੈਨ ਉਸ ਦੇ ਨਜ਼ਦੀਕ ਵੈਨ ਦੇ ਆਇਆ। 14 ਵਾਰ ਉਸ ਨੂੰ ਜਿਹੜੀਆਂ ਉਸਨੇ 19 ਸਕਿੰਟਾਂ ਦੇ ਵਿੱਚ ਗੋਲੀਆਂ ਦੇ ਨਾਲ ਭੁੰਨ ਦਿੱਤਾ। ਅਰਵਾਈਨ ਪੁਲਿਸ ਮੌਕੇ ਦੇ ਉੱਤੇ ਉਦੋਂ ਪਹੁੰਚੀ ਸੀ ਜਿੱਥੇ ਉਸ ਨੂੰ ਮ੍ਰਿਤ ਘੋਸ਼ਿਤ ਮੌਕੇ ਤੇ ਹੀ ਕਰ ਦਿੱਤਾ ਗਿਆ ਸੀ। ਰਿਆਨ ਹਾਲੀਪਾ ਫੋਂਟੇਨਾਜ਼ਾ 46 ਸਾਲਾਂ ਦਾ, ਉਹ ਗੋਲੀਆਂ ਮਾਰ ਕੇ ਉੱਥੋਂ ਫਰਾਰ ਹੋ ਗਿਆ ਸੀ, ਪਰ ਘੰਟੇ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਸੋ ਬਚਪਨ ਦੇ ਦੋਸਤ ਦੇ ਨਾਲ ਕੀ ਜਿਹੜਾ ਹੋ ਗਿਆ, ਇੱਦਾਂ ਦੀ ਕਿਹੜੀ ਜਿਹੜਾ ਉਹ ਗੁੱਸਾ ਇਸ ਬੰਦੇ ਨੂੰ ਚੜ੍ਹ ਗਿਆ ਹੋਊਗਾ ਵੀ ਜਿਸਨੇ 19 ਸਕਿੰਟਾਂ 'ਚ 14 ਵਾਰ ਉਸ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ। ਬੜੀ ਮੰਦਭਾਗੀ ਜਿਹੜੀ ਇਹ ਘਟਨਾ ਜਿਹੜੀ ਉਹ ਵਾਪਰੀ ਹੈਗੀ ਆ। ਸੋ ਉਹਦੇ ਪਰਿਵਾਰਕ ਜੀ, ਉਹਦੇ ਦੋਸਤ ਮਿੱਤਰ, ਉਹਦੇ ਰਿਸ਼ਤੇਦਾਰ ਕਹਿ ਰਹੇ ਸੀ ਵੀ ਬਹੁਤ ਹੀ ਇੱਕ ਨੇਕ ਇਹ ਇਨਸਾਨ ਸੀਗਾ ਤੇ ਆਰਮੀ ਦੇ ਵਿੱਚ ਵੀ ਇਹ ਸਰਵ ਕਰਕੇ ਇਹ ਆਇਆ ਸੀ। UPS ਦੇ ਲਈ ਹੁਣ ਕੰਮ ਕਰ ਰਿਹਾ ਸੀ। ਸੁਡਾਨ ਤੋਂ ਕਹਿੰਦਾ ਇਹ ਇੱਦਾਂ ਸੀਗਾ, ਹੈਲਥ ਕੇਅਰ ਬੈਨੀਫਿਟਸ ਵੀ ਜਿਹੜੇ ਆ ਉਹ ਆਪਣੇ ਪਰਿਵਾਰਕ ਜੀਆਂ ਨੂੰ ਜਿਹੜਾ ਉਹ ਦਵਾ ਰਿਹਾ ਸੀਗਾ। ਤੇ ਬੜੀ ਮੰਦਭਾਗੀ ਗੱਲ ਆ ਕਹਿੰਦੇ ਵੀ ਇਹ ਘਟਨਾ ਜਿਹੜੀ ਉਸ ਦੇ ਨਾਲ ਵਾਪਰ ਗਈ। ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ ਤੇ ਜੇ ਇਕਨੋਮੀ ਦੀ ਗੱਲ ਕਰਦੇ ਜਾਈਏ, ਇੱਕ ਨਵੇਂ ਜਿਹੜੇ ਸਰਵੇ ਆਏ ਹੈਗੇ ਆ, ਉਹਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਮਿਸਕਨਸੈਪਸ਼ਨ ਵੀ ਆ, ਗਲਤ ਇਨਫੋਰਮੇਸ਼ਨ ਵੀ ਹੈਗੀ ਆ। ਇਹ ਜਿਹੜੇ ਹੈਰਿਸ ਪੋਲ ਆਏ ਆ ਉਹਨਾਂ ਦੇ ਮੁਤਾਬਕ ਕਹਿੰਦੇ ਭਈ 5 ਵਿੱਚੋਂ 3 ਅਮਰੀਕਨ ਇਹ ਕਹਿ ਰਹੇ ਆ ਭਈ ਅਸੀਂ US ਰਿਸੈਸ਼ਨ ਦੇ ਵਿੱਚ ਆ ਤੇ ਇਹਦੇ ਲਈ ਜ਼ਿੰਮੇਵਾਰ ਬਾਈਡਨ ਦਾ ਐਡਮਿਨਿਸਟ੍ਰੇਸ਼ਨ ਹੈਗਾ। ਸੋ 55% ਬਲੀਵ ਕਰ ਰਹੇ ਇਕਨੋਮੀ ਸ਼ਰਿੰਕ ਕਰ ਰਹੀ ਆ, 56% ਕਹਿੰਦੇ ਆ US ਰਿਸੈਸ਼ਨ ਦੇ ਵਿੱਚ ਆ, 49% ਕਹਿੰਦੇ ਆ S&P 500 ਸਟਾਕ ਮਾਰਕੀਟ ਡਾਊਨ ਆ ਫॉर ਦਾ ਸਾਲ, ਜਦ ਕਿ 24% 2023 ਚ ਅਪ ਗਈ ਆ ਤੇ ਇਸ ਸਾਲ ਚ 12% ਅਪ ਗਈ ਆ। 49% ਕਹਿੰਦੇ ਆ ਵੀ ਅਨਪਲਾਇਮੈਂਟ ਪਿਛਲੇ 50 ਸਾਲਾਂ ਚ ਸਭ ਤੋਂ ਵੱਧ ਆ,
ਜਦ ਕਿ ਸਿਰਫ 4% ਤੇ ਆ ਤੇ 50 ਸਾਲਾਂ 'ਚ ਸਭ ਤੋਂ ਲੋ ਹੈਗੀ ਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਲੋਕ ਜਿਹੜੇ ਆ ਇਹ WhatsApp ਯੂਨੀਵਰਸਿਟੀਜ਼ ਜਿਹੜੀਆਂ ਹੁੰਦੀਆਂ ਉੱਥੋਂ ਖਬਰਾਂ ਦੇਖ ਕੇ ਕਈ ਡਿਵਾਈਡਡ ਵਾਰੀ ਬਹੁਤ ਆ ਕਿੱਦਾਂ ਨਾ, ਦਾ ਮਨ ਬਣਾ ਲੈਂਦੇ ਆ। ਇਹ ਸੋ ਪੋਲੀਟੀਕਲ ਡਿਸੀਜਨ ਜਿਹੜੀ ਆ ਉਹ ਫਿਰ ਆਪਾਂ ਨੂੰ ਸਰਵਿਸ ਦੇ ਵਿੱਚ ਵੀ ਜਿਹੜੀ ਉਹ ਨਜ਼ਰ ਅਕਸਰ ਆ ਹੀ ਜਾਂਦੀ ਆ। ਜਾਂਦੇ ਜਾਂਦੇ ਦੱਸ ਹੀ ਜਾਈਏ ਅੱਜ ਸਟਾਕਸ ਦੇ ਲਈ ਦਿਨ ਮਾੜਾ ਰਿਹਾ। ਉਹਦਾ ਡਾਓ ਜੋਨ 200 ਤੇ 2 ਪੁਆਇੰਟ ਘਟ ਕੇ 39,671 ਤੇ ਬੰਦ ਹੋਇਆ। S&P 14 ਪੁਆਇੰਟ ਘਟ ਕੇ 5307, ਨੈਸਡੈਕ 31 ਪੁਆਇੰਟ ਘਟ ਕੇ 16,802 ਦੇ ਉੱਤੇ। ਸੋਨੇ ਦਾ ਭਾਅ $2382 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $77 ਪ੍ਰਤੀ ਬੈਰਲ, 10 ਈਅਰ ਯੀਲਡ 4.42%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 69,659, ਇਥੀਰੀਅਮ 3757 US ਡਾਲਰ ਦੇ ਬਰਾਬਰ ਚੱਲ ਰਿਹਾ ਹੈ। ਇੱਕ $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 24 ਪੈਸੇ ਰਹੇ ਆ। ਇੱਕ $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 55 ਪੈਸੇ। ਇੱਕ $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਆਪਾਂ ਜਿੰਨੇ ਵੀ ਸਾਡੇ ਸਰੋਤੇ ਹੈਗੇ ਪੰਜਾਬੀ ਰੇਡੀਓ USA ਦੇ ਦੱਸਦੇ ਜਾਈਏ, ਪੰਜਾਬੀ ਰੇਡੀਓ USA ਵੱਲੋਂ ਰੈਫਲਸ ਕੱਢੇ ਜਾ ਰਹੇ ਆ, ਨਾਮ ਕੱਢੇ ਜਾ ਰਹੇ ਆ। ਸਿਰਫ ਤੁਸੀਂ ਕਾਲ ਕਰਕੇ ਦੱਸਣਾ ਹੈ ਵੀ ਬੇਕਰਸਫੀਲਡ ਵਾਲੇ ਏਰੀਏ ਦੇ ਵਿੱਚ ਤੁਸੀਂ 1350 AM ਤੇ 107.5 FM ਸੁਣ ਰਹੇ ਹੋ। ਕਾਰ ਵਿੱਚ, ਘਰ ਵਿੱਚ, ਕਿੱਥੇ ਸੁਣ ਰਹੇ ਹੋ, ਸਿਰਫ ਤੁਹਾਡਾ ਨਾਮ ਚਾਹੀਦਾ ਤੇ ਫੋਨ ਨੰਬਰ, ਤੇ ਰਾਈਟ ਨਾਓ ਤੁਸੀਂ ਕਾਲ ਕਰ ਸਕਦੇ ਹੋ ਕਿਉਂਕਿ ਕੱਲ ਨੂੰ ਦੂਜੀ ਵਾਰੀ ਬੇਕਰਸਫੀਲਡ ਏਰੀਏ ਦੇ ਨਾਮ ਕੱਢਣੇ ਆ। ਬਹੁਤ ਕਾਲਾਂ ਆ ਰਹੀਆਂ, ਤਾਂ ਕਰਕੇ ਆਪਾਂ ਜਿਹੜਾ ਇਹ ਐਕਸਟੈਂਡ ਕਰਤਾ ਸੀ ਵੀਰਵਾਰ ਨੂੰ। ਕੱਲ ਨੂੰ ਜਿਹੜੇ ਇਨਾਮ ਕੱਢੇ ਜਾਊਗੇ 11 ਵਜੇ, ਤੇ ਤੁਸੀਂ ਹੁਣ ਵੀ ਕਾਲ ਕਰ ਸਕਦੇ ਆ। ਜੇ ਨਹੀਂ ਹਜੇ ਇਹਨਾਂ ਰੈਫਲ ਦੇ ਵਿੱਚ ਆਪਣਾ ਨਾਮ ਐਡ ਕੀਤਾ, ਕੋਈ ਕਿਸੇ ਤਰ੍ਹਾਂ ਦੀ ਫੀਸ ਨਹੀਂ, ਕੋਈ ਕੁਛ ਨਹੀਂ ਹੈ। ਟੈਲੀਫੋਨ ਨੰਬਰ ਹੈਗਾ 408 272 5200, 4082725200। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।